अस्सलाम वालेकुम जी, मैं तुहाडा अपना अवैस घुमन सियालकोटी। अज 15 जून सन 2023 ते दिन जुमेरात दा। अज जुलकाद दी 25 तारीख हो गई है ते हाड़ दी अज 2 तारीख है। भाई सलीम, पता की गल है, कुछ लोग ऐसे हुंदे ने कि वो निक्की जी शैतानी लांदे ने ते छोटी जी शैतानी करके ना ते किसे दा घर नहीं बल्कि खानदान ही जाड़ छड्डदे ने। ਉਹਨਾਂ ਨੂੰ ਇਹ ਅੰਦਾਜ਼ਾ ਹੀ ਨਹੀਂ ਹੁੰਦਾ ਕਿ ਸਾਡੀ ਇਹ ਨਿੱਕੀ ਜੀ ਸ਼ੈਤਾਨੀ ਦੇ ਨਾਲ ਅਗਲੇ ਦਾ ਕਿੰਨਾ ਵੱਡਾ ਨੁਕਸਾਨ ਹੋ ਜਾਂਦਾ। ਉਹਦੀ ਮਿਸਾਲ ਇੰਜ ਜੀ, ਕੋਈ ਜਾਂਦਾ ਸੀ ਪਿਆ ਇਨਸਾਨੀ ਰੂਪ ਦੇ ਵਿੱਚ ਨਾ, ਹੈ ਸ਼ੈਤਾਨ ਸੀ, ਤੇ ਕਿਸੇ ਨੇ ਉਹਨੂੰ ਆਖਿਆ ਵੀ ਇਹ ਉਂਗਲੀ ਇੱਕ ਪਾਸੇ ਇੰਜ ਕਰਕੇ ਟੁਰਿਆ ਜਾਣਾ ਪਿਆ, ਉਂਗਲੀ ਨੂੰ ਇੰਜ ਕਰ ਲੈ। ਹਾਂ, ਤੇ ਉਸ ਆਖਿਆ ਉਂਗਲੀ ਦਾ ਬੜਾ ਕਮਾਲ ਹੈ। ਉਹਨੇ ਆਖਿਆ ਉਂਗਲੀ ਦਾ ਕੀ ਕਮਾਲ ਹੈ? ਉਹਨੇ ਆਖਿਆ ਹੁਣੇ ਵੇਖੀ, ਤੇਰੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੁੰਦਾ। ਅੱਗੇ ਇੱਕ ਹਲਵਾਈ ਉਹ ਜਲੇਬੀਆਂ ਵਾਸਤੇ ਚਾਸ ਜਿਹੀ ਮਤਲਬ ਉਹਨੇ ਬਣਾਈ ਸੀ। ਉਹ ਸ਼ੈਤਾਨ ਨੇ ਨਾ ਇਨਸਾਨੀ ਰੂਪ ਦੇ ਵਿੱਚ ਹੀ ਨਾ, ਅੱਜ ਵੀ ਇਨਸਾਨੀ ਰੂਪ ਦੇ ਵਿੱਚ ਕਈ ਸ਼ੈਤਾਨ ਹੁੰਦੇ ਨੇ। ਉਹਨੇ ਇੰਜ ਕੀਤਾ ਵੀ ਉਹ ਸ਼ੀਰੇ ਦੇ ਵਿੱਚੋਂ ਇੰਜ ਉਂਗਲੀ ਲਾਈ ਕੜਾਈ ਦੇ ਵਿੱਚੋਂ, ਤੇ ਇੱਕ ਦੀਵਾਰ ਦੇ ਨਾਲ ਉਹਨੇ ਸ਼ੀਰਾ ਲਾ ਛੜਿਆ। ਤੇ ਉਹ ਸ਼ੀਰੇ ਉੱਤੇ ਮੱਖੀਆਂ ਤੇ ਬਹਿਣਾ ਹੁੰਦਾ। ਜਿਹੜੇ ਵੇਲੇ ਮੱਖੀਆਂ ਬਹਿਣ ਲੱਗੀਆਂ ਨਾ, ਤੇ ਇੱਕ ਕਿਰਲੀ ਆਈ ਮੱਖੀਆਂ ਵੱਲ, ਤੇ ਉਹ ਕਿਰਲੀ ਜਿਹੜੇ ਵੇਲੇ ਮੱਖੀਆਂ ਲਾਈ ਹੈ ਨਾ, ਤੇ ਬਿੱਲੀ ਭੱਜ ਕੇ ਪਈ ਕਿਰਲੀ ਨੂੰ। ਜਦੋਂ ਬਿੱਲੀ ਉਹ ਕਿਰਲੀ ਵੱਲ ਜਾਂਦੀ ਹੈ ਪਈ, ਤੇ ਬਿੱਲੀ ਨੂੰ ਵੇਖ ਕੇ ਤੇ ਕੁੱਤਾ ਉਹਦੇ ਉੱਤੇ ਪਿਆ, ਬਿੱਲੀ ਉੱਤੇ। ਹੁਣ ਉਹ ਕੁੱਤਾ ਕਿਸੇ ਦਾ ਪਾਲਤੂ ਸੀ, ਆ ਮਤਲਬ ਕਿਸੇ ਨੇ ਨਾ ਸਾਂਭਿਆ ਸੀ ਕੁੱਤਾ, ਰਾਖਵਾਂ ਕੁੱਤਾ ਸੀ। ਜਦੋਂ ਉਹ ਬਿੱਲੀ ਉੱਤੇ ਪਿਆ ਨਾ, ਤੇ ਬਿੱਲੀ ਉਹ ਹਲਵਾਈ ਦੀ ਆਪਣੀ ਸੀ। ਉਹ ਹਲਵਾਈ ਨੇ ਕੜਛਾ ਮਾਰਿਆ ਕੁੱਤੇ ਨੂੰ, ਕੁੱਤਾ ਮਰ ਗਿਆ। ਉਹ ਜਿਹਦਾ ਕੁੱਤਾ ਸੀ, ਪਾਲਤੂ ਕੁੱਤਾ ਸੀ ਨਾ, ਉਹਨੂੰ ਗੁੱਸਾ ਚੜਿਆ, ਉਹਨੇ ਹਲਵਾਈ ਨੂੰ ਕੁੱਟ ਸੁੱਟਿਆ। ਹਲਵਾਈ ਉਹਦੇ ਗੱਲ ਪੈ ਗਿਆ ਵੀ ਤੇਰਾ ਕੁੱਤਾ ਬਿੱਲੀ ਨੂੰ ਪਿਆ, ਬਿੱਲੀ ਮੇਰੀ ਕੜਾਈ 'ਚ ਡਿੱਗੀ, ਤੇ ਮੇਰਾ ਇਹ ਸ਼ੀਰਾ ਵੀ ਰੋੜ ਗਿਆ ਤੇ ਨੁਕਸਾਨ ਹੋਇਆ, ਤੇ ਤੇਰਾ ਕੁੱਤਾ, ਉਹਨੇ ਆਖਿਆ ਮੇਰਾ ਕੁੱਤਾ ਬੜਾ ਸਪੈਸ਼ਲ ਕੁੱਤਾ ਸੀ। ਚਲੋ ਲੜੇ ਝਗੜਦੇ ਨੇ ਪਏ, ਗੱਲ ਇਹ ਕੀ ਵੀ ਵਾਧਾ ਹੋ ਗਿਆ। ਜਿਹੜੇ ਵੇਲੇ ਵਾਧਾ ਹੋ ਗਿਆ ਤੇ ਕਸਾਈ ਆਪਣਾ ਹਲਵਾਈ ਦੇ ਘਰ ਵਾਲੇ ਵੀ, ਉਹ ਜਿਹੜਾ ਕੁੱਤਾ ਵਾਲਾ ਮਾਲਕ ਸੀ ਉਹਦੇ ਘਰ ਵਾਲੇ ਵੀ ਆ ਗਏ। ਉਹ ਦੋ ਖਾਨਦਾਨਾਂ ਦੀ ਲੜਾਈ ਹੋਈ ਤੇ ਕੋਈ ਜੀ ਮਰ ਗਏ, ਜੀ ਮਰ ਗਏ। ਉਹ ਫਿਰ ਘਰਾਂ ਦੇ ਵਿੱਚ ਖਾਨਦਾਨਾਂ ਦੇ ਵਿੱਚ ਲੜਾਈ ਸੀ, ਤੇ ਸਾਰੇ ਪਿੰਡ 'ਚ ਜਿਵੇਂ ਸ਼ਰੀਕਾ ਬਰਾਦਰੀ ਹੁੰਦਾ ਹੈ, ਉਧਰੋਂ ਇਹ ਹਲਵਾਈ ਦੇ ਵੀ ਜੀ ਸਨ, ਉਧਰੋਂ ਉਹ ਕੁੱਤੇ ਵਾਲੇ ਬੰਦੇ ਦੇ ਵੀ ਮਤਲਬ ਜੀ ਸਨ, ਇੱਕੋ ਪਿੰਡ ਦੇ ਰਹਿਣ ਵਾਲੇ ਸਨ। ਉਹਨਾਂ ਦੇ ਜੀ ਤੇ ਹਲਵਾਈ ਦੇ ਜੀ, ਇਹ ਖਾਨਦਾਨ ਦੋ ਲੜੇ ਤੇ ਵੱਡੀ ਲੜਾਈ, ਮੈਂ ਪੂਰੇ ਪਿੰਡ ਦੀ ਲੜਾਈ ਹੋ ਗਈ। ਹਾਂਜੀ, ਕੰਮ ਵੱਧ ਗਿਆ, ਤਲੇ ਬਣ ਗਏ, ਜੀ ਮਰ ਗਏ। ਉਹ ਜਿਹੜਾ ਇਨਸਾਨੀ ਰੂਪ ਦੇ ਵਿੱਚ ਸ਼ੈਤਾਨ ਸੀ ਨਾ, ਉਹਨੇ ਉਸ ਬੰਦੇ ਨੂੰ ਆਖਿਆ ਵੀ ਤੂੰ ਪੁੱਛਦਾ ਸੈਂ ਪਿਆ ਕਿ ਐਸ ਉਂਗਲੀ ਦੀ ਕੀ ਤਾਕਤ ਹੈ। ਆ ਵੇਖਿਆ, ਇਹ ਉਂਗਲੀ ਦਾ ਹੀ ਕਮਾਲ ਹੈ ਨਾ, ਕਿ ਸ਼ੀਰਾ ਲਾ ਕੇ ਮੈਂ ਕੰਧ ਤੇ ਉਹ ਲਾਇਆ, ਤੇ ਉਹ ਫਿਰ ਮੱਖੀਆਂ ਬੈਠੀਆਂ, ਤੇ ਉਹ ਮੱਖੀਆਂ ਨੂੰ ਕਿਰਲੀ ਪਈ, ਕਿਰਲੀ ਨੂੰ ਬਿੱਲੀ ਪਈ, ਬਿੱਲੀ ਨੂੰ ਕੁੱਤਾ ਪਿਆ। ਕੰਮ ਤੇ ਮੇਰਾ ਇੰਨਾ ਕੁ ਸਾਰਾ ਸੀ। ਉਸ ਆਖਿਆ ਭਲਿਆ ਮਾਨਸਾ, ਤੂੰ ਮੈਨੂੰ ਦੱਸ ਸਕਣਾ ਕਿ ਤੂੰ ਕੌਣ ਹੈ? ਤੇ ਉਸ ਆਖਿਆ ਦੱਸਣਾ ਮੈਂ ਨਹੀਂ, ਮੇਰਾ ਕੰਮ ਹੀ ਮੇਰੀ ਪਛਾਣ ਹੈ। ਆ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ ਨਾ ਸ਼ੈਤਾਨ, ਉਹ ਉਂਗਲੀਓ ਹੀ ਲਾਉਂਦੇ ਨੇ, ਸਾਰਾ ਕੰਮ ਉਹ ਨਹੀਂ ਕਰਦੇ। ਉਹਨਾਂ ਮੱਠੀ 'ਚ ਚੁੰਬੜ ਦੇਣੀ ਹੁੰਦੀ ਹੈ, ਉਂਗਲੀ ਲਾਣੀ ਹੁੰਦੀ ਹੈ, ਅੱਗੋਂ ਫਿਰ ਉਹ ਅੱਗ ਭੜਕ ਪੈਂਦੀ। ਇਹ ਸ਼ੈਤਾਨ ਬੰਦੇ ਜਿਹੜੇ ਹੁੰਦੇ ਨੇ, ਮੈਂ ਜੇ ਵੱਡੀ ਗੱਲ ਨਾ ਕਰਾਂ ਤੇ ਇਹ ਗੱਲ ਮੈਂ ਆਖਾਂਗਾ ਕਿ ਹਰ ਘਰ ਦੇ ਵਿੱਚ ਵੀ ਕੋਈ ਸ਼ੈਤਾਨ ਹੋ ਸਕਦਾ, ਨਹੀਂ ਤੇ ਹਰ ਖਾਨਦਾਨ ਦੇ ਵਿੱਚ ਕੋਈ ਸ਼ੈਤਾਨ ਹੋ ਸਕਦਾ। ਪਛਾਣ ਵਾਲੇ ਜਿਹੜੇ ਸਿਆਣੇ ਤੇ ਅਕਲਮੰਦ ਬੰਦੇ ਉਹ ਨੇ ਜਿਹੜੇ ਸ਼ੈਤਾਨ ਨੂੰ ਪਛਾਣ ਜਾਣ ਤੇ ਸ਼ੈਤਾਨ ਦੀ ਸ਼ਰ ਤੋਂ ਮਹਿਫੂਜ਼ ਰਹਿਣ। ਵਰਨਾ ਉਹਨਾਂ ਨੇ ਕੰਮ ਉਂਗਲੀ ਵਾਲਾ ਹੀ ਕਰਨਾ ਹੁੰਦਾ, ਅੱਗੋਂ ਅੱਗ ਭੜਕ ਪੈਂਦੀ। ਤੇ ਇਹ ਜਿਹੜੇ ਸ਼ੈਤਾਨ ਬੰਦੇ ਹੁੰਦੇ ਨੇ, ਇਹਨਾਂ ਦਾ ਵਿਗੜਦਾ ਕੁਝ ਨਹੀਂ, ਜਿਵੇਂ ਉਹਦਾ ਨਹੀਂ ਸੀ ਵਿਗੜਿਆ ਕੁਝ। ਉਹ ਦੂਰ ਖਲੋ ਕੇ ਤਮਾਸ਼ਾ ਵੇਂਦਾ ਰਿਹਾ ਨਾ,
ਇੰਜ ਹੀ ਖਾਨਦਾਨ ਦੇ ਵਿੱਚ ਸ਼ੈਤਾਨ ਬੰਦੇ ਹੁੰਦੇ ਨੇ, ਉਹ ਉਂਗਲੀ ਲਾ ਛੱਡਦੇ ਨੇ ਤੇ ਆਪੇ ਦੂਰ ਬਹਿ ਕੇ ਤਮਾਸ਼ਾ ਪੇ ਬੈਂਦੇ ਤੇ ਚੰਗੇ ਬਣੇ ਰਹਿੰਦੇ ਨੇ। ਹੈ ਇੰਜ ਗੱਲ ਕਿ ਨਹੀਂ? ਹਾਂਜੀ ਹਾਂਜੀ ਬਿਲਕੁਲ। ਤੇ ਹੋ ਸਕਦਾ ਕਈ ਵਾਰ ਇਹੋ ਜਿਹੇ ਸ਼ੈਤਾਨ ਸਾਰਾ ਖਾਨਦਾਨ ਤਬਾਹ ਕਰਕੇ ਨਾ ਤੇ ਆਪ ਹੀ ਆਖਣ ਮੈਂ ਤੇ ਆਨਾ ਸਾਂ ਇਹ ਕੰਮ ਨਹੀਂ ਹੋਣਾ ਚਾਹੀਦਾ, ਵੇਖੋ ਕਿੱਡਾ ਕੰਮ ਖਰਾਬ ਹੋਇਆ, ਮੈਂ ਤੇ ਆਨਾ ਵਾ ਸਿਰ ਜੁੜਨੇ ਚਾਹੀਦੇ ਨੇ, ਆ ਖਾਨਦਾਨਾਂ ਦੇ ਵਿੱਚ ਲੜਾਈ ਨਹੀਂ ਚੰਗੀ। ਸ਼ੈਤਾਨੀ ਵੀ ਆਪ ਲਾਂਦੇ ਨੇ ਤੇ ਚੰਗੇ ਵੀ ਬਣੇ ਰਹਿੰਦੇ ਨੇ। ਹਾਂਜੀ ਹਾਂਜੀ ਹਾਂਜੀ, ਇਹ ਉਹ ਬੰਦੇ ਨੇ, ਇਹ ਉਹ ਸ਼ੈਤਾਨ ਨੇ, ਸ਼ੈਤਾਨ ਨਮਾ ਇਨਸਾਨ ਤੇ ਇਨਸਾਨ ਨਮਾ ਸ਼ੈਤਾਨ। ਜੀ ਜੀ ਇਹਨਾਂ ਦੀ ਸ਼ਰ ਤੋਂ ਬਚਣਾ ਚਾਹੀਦਾ, ਇਹਨਾਂ ਨੂੰ ਪਛਾਣਨਾ ਚਾਹੀਦਾ। ਤੁਸੀਂ ਆਪ ਹੀ ਬੜੇ ਸਿਆਣੇ ਹੋ। ਹਾਂਜੀ ਹਾਂਜੀ ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਸ਼ੈਤਾਨਾਂ ਦੀ ਸ਼ਰ ਤੋਂ, ਸ਼ੈਤਾਨ ਨਮਾ ਇਨਸਾਨ ਤੇ ਇਨਸਾਨ ਨਮਾ ਸ਼ੈਤਾਨਾਂ ਦੀ ਸ਼ਰ ਤੋਂ ਮਹਿਫੂਜ਼ ਰੱਖੇ। ਆਮੀਨ। ਸਮਝਦਾਰ ਤੇ ਸਿਆਣੇ ਉਹ ਨੇ ਕਿ ਜਿਹੜੇ ਸ਼ੈਤਾਨ ਨੂੰ ਪਛਾਣ ਜਾਣ। ਜੇ ਗੱਲ ਚੰਗੀ ਲੱਗੇ ਤੇ ਅਗਾ ਸ਼ੇਅਰ ਲਾਜ਼ਮੀ ਕਰ ਛੜਿਓ। ਅੱਲਾਹ ਸੋਹਣਾ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਅੱਲਾਹ ਸੋਹਣੇ ਦੇ ਬਾਰੇ।